जी आ गए यहाँ ते पूरा पूरा गाँव पा गए यहाँ। पंजाबी रेडियो यूएसए ते हासे चारे पासे। सत श्री अकाल जी। चाची काल बहुत बहुत चाची काल की हाल चाल है? मैं ठीक हाँ ताया सिया, हाउ आर यू? मैं तो कहना आज तू जरा मुस्कुरा रही है ना। हाँ मैं कहवा तेन फुल्ला वर्गी कहिए कि गमले तेरे वर्गे ने। ए गमले के भी मेरे वर्गे हो देख सकते भाई देख खेल ताया प्लीज उस गल ते ना जाई। ठीक है ओ मेनू पता है की मैं समझ गई हूँ। देख मेरी गल सुन। हाँ। देख तू खिल रही है फुल्ला वांगू, देख रही है गमले वांगू। मैं कॉम्बिनेशन करता मेनू पता सी। है। आई न्यू इट। बिल्कुल तेन सब पता है। तू मैं कहना जानी जान है की है। मैं सोच रही बाबा बन जा। बाबा हाँ। बड़ा पैसा है गई है ना ताया? मैंने वो सेशन रख ली। हाँ बंदे इकट्ठे करने जिम्मेदारी मेरी। पर ताया आजकल उल्टा मैं होता है। कहना उद्घाटन करावांगे ਆਪਾਂ ਜੋ ਬਾਈਡਨ ਤੋਂ। अच्छा ਗੱਲ ਹੀ ਕੋਈ ਨਹੀਂ। रिबन कटावांगे। ਰੀਬਨ ਕਟਾਵਾਂਗੇ ਉਹ ਤੋਂ ਤੇ हाँ। ਪਹਿਲਾ ਜਿਹੜਾ ਸਾਡਾ ਚੇਲਾ ਬਣੇਗਾ ਉਹ ਹੈਗਾ ਟੋਮੂ टोमू ਟੋਮ ਕਰੂਜ਼। हाँ ताया मेरी गल ਇਹ सुन। ਅੰਗਰੇਜ਼ਾਂ ਨੂੰ ਵੀ ਸਟ੍ਰੈਸ ਬਹੁਤ ਨਾ ਦਿਮਾਗ ਤੇ हाँ ਹੈ ਨਾ। ਇਹ ਦੱਸਦੇ ਨਹੀਂ ਹੈਗੇ। हाँ ਇਹ ਨਿੱਕਾ ਜਿਹਾ ਫੀਨਾ ਜਿਹਾ ਮੂੰਹ ਕਰਕੇ ਨਾ हाँ। ਐ ਨਿਕਲ ਜਾਂਦੇ ਆ हाँ। ਪਰ ਸਟ੍ਰੈਸ ਬਹੁਤ ਹੈ ਨਾ। आज ਆਪਾਂ ਨਾ ਸਾਰੀ ਗੱਲਬਾਤ ਜਿਹੜੀ ਆ ਇਸ हाँ। ਬਾਬਤ ਕਰਨੀ ਆ ਕਿਹਦੇ ਬਾਬਾ? ਬਾਬਾ ਬਣਨ ਅੱਛਾ ਬਾਰੇ। ਬਾਬਾ ਬਣਨ ਤੇ। ਹਾਂ ਪਹਿਲਾਂ ਆਪਾਂ ਪ੍ਰੋਗਰਾਮ ਦਾ ਰਿਬਨ ਕੱਟ ਦਈਏ। ਆਪ ਪ੍ਰੋਗਰਾਮ ਦਾ ਰੀਬਨ ਕੱਟ ਟੱਚੂ। ਹਾਂ ਗਾਣਾ ਲਾਓ ਵਧੀਆ ਜਿਹਾ ਘੈਂਟ ਜਿਹਾ ਤੇ ਮੈਂ ਕਿਹਾ ਜੀ ਆ ਭਾਈ ਗਏ ਸਾਹਿਬ ਨੇ। ਨੇ ਅੱਜ ਸ਼ੀਸ਼ਿਆਂ ਵਾਲੀ ਜੈਕਟ ਪਾਈ ਹੈ। ਕੀ ਗੱਲ ਕਿਆ ਬਾਤ ਹੈ। ਮੈਂ ਕਿਹਾ ਲੱਗਦਾ ਅੱਜ ਕਿਤੇ ਤਰਖਾਨ ਲੱਗੇ ਨੇ ਹਾਂਜੀ है शीशे। चलो हाँ जी वेलकम बैक। हाशे चारे पासे छूटे तू बड़ी असमंजस क्यों लग रही है? ਤਾਇਆ ਤੂੰ ਮੈਨੂੰ ਕਿਹਾ ਵੀ ਸ਼ੀਸ਼ੇ ਦਾ ਕੰਮ ਲੱਗਦਾ ਹੈ ਕਿ ਤਰਖਾਨ ਦਾ ਕੰਮ ਕਰਕੇ ਆਏ ਨੇ। ਹਾਂ। ਪਰ ਜਿਹੜੇ ਤਰਖਾਨ ਹੁੰਦੇ ਨੇ ਬਹੁਤ ਮਿਹਨਤੀ ਲੋਕ ਹੁੰਦੇ ਨੇ, ਉਹ ਤਾਂ ਲੱਕੜ ਦਾ ਕੰਮ ਕਰਦੇ ਨੇ। मेरी सुन गल ਹਾਂ ਤੁਸੀਂ ਪੁਰਾਣੇ ਜ਼ਮਾਨੇ 'ਚ ਬੈਠੇ ਹੋ। ਹਾਂ ਹੁਣ ਤੇਰੇ ਤਰਖਾਨ ਭਰਾ ਸਾਡੇ ਹੈਗੇ ਉਹ ਮਲਟੀਪਰਪਸ ਕੰਮ ਕਰਦੇ ਆ। ਉਹ ਲੱਕੜ ਦੇ ਨਾਲ ਸ਼ੀਸ਼ੇ ਦਾ ਕੰਮ, ਕਈ ਤਾਂ ਐਲੂਮੀਨੀਅਮ ਦਾ ਕੰਮ ਵੀ ਕਰਦੇ ਨੇ। ਮੇਰੇ ਇੰਡੀਆ 'ਚ ਦੋਸਤ ਹੈਗਾ ਲੱਕੜ, ਐਲੂਮੀਨੀਅਮ, ਪਲਾਸਟਿਕ, ਪੀਵੀਸੀ ਸਭ ਕਰਦੇ ਨੇ। ਦੇਖੋ ਗੱਲ ਇਹ ਹੈ ਵੈਸੇ ਨਾ ਕਿੰਨੀ ਮਿਹਨਤੀ ਕੰਮ ਹੈ ਵੇਖਤਾ ਹੈ। ਬਹੁਤ ਜ਼ਿਆਦਾ। ਮਤਲਬ ਸਾਰਾ ਕੁਝ ਗੁਣੀਏ ਚ ਹੈ। ਬਿਲਕੁਲ ਬਿਲਕੁਲ। ਮੈਂ ਕਹਿੰਦੇ ਕਿਸੇ ਨੇ ਕਿਹਾ ਸੀ ਕਿ ਜਿਹਨੂੰ ਹੱਥ ਦਾ ਹੁਨਰ ਹੋਏ ਨਾ ਕਦੇ ਭੁੱਖਾ ਨਹੀਂ ਮਰਦਾ। ਇਹ ਤਾਂ ਗੱਲ ਸਹੀ ਹੈ। ਸਾਡੀ ਤਰਖਾਨ ਭਰਾ ਹੋ ਗਏ, ਹਾਂ। ਸੁਨਿਆਰੇ ਹੋ ਗਏ। ਹਾਂ। ਮੈਂ ਖੁਦ ਸੁਨਿਆਰਾ ਬਰਾਦਰੀ ਤੋਂ ਹਾਂ। ਹੈ ਕਿ ਨਹੀਂ। ਮਤਲਬ ਭੁੱਖੇ ਨਹੀਂ ਮਰਦੇ। ਮਤਲਬ ਆਪਣੀ ਗੱਲ ਵਿੱਚ ਕਰਨੀ ਸੀ ਤਾਂ ਇਹਨੇ। ਦੇਖੋ ਜੀ ਮੇਰੀ ਗੱਲ ਤੋਂ ਜਿਹੜੇ ਚੀਜ਼ 'ਚ ਮੈਂ ਨਹੀਂ ਹਾਂ। ਉਹ ਚੀਜ਼ ਹੀ ਨਹੀਂ। ਦੇਖੋ ਵੈਸੇ ਵੀ ਜਿਹੜੇ ਵੀ ਬੰਦੇ ਚਾਹੇ ਸਾਡੇ ਕਿਸਾਨ ਨੇ ਚਾਹੇ ਕੋਈ ਹੋਰ ਲੋਕ ਨੇ, ਜਿਹੜੇ ਵੀ ਲੋਕ ਹੱਥੀਂ ਕਮਾਉਂਦੇ ਨੇ, ਹੱਥ ਦੇ ਵਿੱਚ ਹੁਨਰ ਹੈ, ਉਹ ਕਦੇ ਵੀ ਭੁੱਖੇ ਨਹੀਂ ਰਹਿ ਬਾਬਾ ਸਕਦੇ। ਨਾਨਕ ਨੇ ਕਿਹਾ ਸੀ ਨਾ ਹਾਂ। ਦਸ਼ਾ ਨਵਾਂ ਦੀ ਕਿਰਤ ਕਰੋ। ਬਿਲਕੁਲ ਤੇ ਸਹੀ। ਦਸ਼ਾ ਨਵਾਂ ਦੀ ਕਿਰਤ ਕਰਦੇ ਤੇ ਮੈਂ ਸਲਾਮ ਕਰਦਾ ਦਿਲੋਂ ਸੱਚੀ। ਮੈਂ ਹੁਣ ਸਲਾਮ ਕਰਤਾ। ਨੰਬਰ 2 ਹੀ ਬਰਾਲਾ। ਹੈਲੋ 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 ਹੱਸੋ। ਹੁਣੇ ਹੀ ਕਿਉਂ ਹੱਸੋ? क्योंकि शुरुआत हंस के करनी चाहिए है। दुखी तो दुनिया है ये सारे तो। ਉਹ ਤਾਂ ਹੈ ਤਾਇਆ ਸਿਆ। ਹੈਲੋ। हाय 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 हाय। मैं कह जी बिल्कुल ना फुल्ला में खिड़ जाती है। क्या हाल चाल है? बहुत ही बढ़िया है गए अंदरों जिंदगी जिंदगी। एक मिनट मैं माफी चाहनी हाँ। मैं रुक गई, नाल ही जवाब सुन के ही मैं रुक गई। अंदरों क्यों हाल चाल चंगे ते बाहरों क्यों नहीं? क्योंकि बाहरों मैंने फिक्र पै रही है कादी जो फिक्र? देश दुनिया के हालात है। हाँ ताया वो तो है। अंदरों मैं तां खुश हाँ क्योंकि मैं ते अमर ताया हाँ। कल्ले अपने बारे नहीं सोचीदा हुंदा। हाँ पर मैंने दुख भी तो है बताइए। मैं सारे मतलब सोच के हाँ बिल्कुल सही। सो जिंदगी किवें चल रही है? जिंदगी बस कह ला के कुत्ते खानी हुई है हाँ हर जगह। हाँ किते भी निकले कुत्ते खानी। ਕਿਸੇ ਦੀ ਘਰੇ ਬਹੁਤ ਜ਼ਿਆਦਾ ਹੋ ਜਾਂਦੀ ਹੈ। ਬਿਲਕੁਲ ਬਿਲਕੁਲ। ਕਿਸੇ ਦੀ ਰਾਹ ਰਸਤੇ ਜ਼ਿਆਦਾ ਹੋ ਜਾਂਦੀ ਹੈ। ਹਾਂ। ਕਿਸੇ ਦੀ ਫੇਰ ਘਰ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦੀ ਹੈ। मैं तीजा केस है। ਕਿਸੇ ਦੀ ਹਰ ਥਾਂ ਤੇ ਹੀ ਹੁੰਦੀ ਹੈ। ਤੇ ਕੁਝ ਲੋਕ ਜੰਮੇ ਕੁੱਤੇ ਖਾਣੀ ਕਰਾਉਣ ਵਾਸਤੇ ਹੈ। ਰੱਬ ਕੋ ਮਰ ਕੇ ਉੱਪਰ ਗਏ, ਰੱਬ ਨੇ ਕਰਮਾਂ ਦਾ ਲੇਖਾ ਜੋਖਾ ਦੇਖਿਆ, ਕਹਿੰਦੇ ਜਦ ਦੁਨੀਆ ਦੇ ਵਾਪਸ ਭੇਜ ਰਹੇ ਆ। ਬੰਦਾ ਕਹਿੰਦਾ ਕੀ ਕਰਾਂ, ਕਹਿੰਦਾ ਕਰਨਾ ਕੁਛ ਨਹੀਂ ਕਰਾਉਣਾ ਹੈ। ਉਹ ਕਹਿੰਦਾ ਕੀ, ਰੱਬ ਕਹਿੰਦਾ ਕੁੱਤੇ ਖਾਣੀ। ਤੇ ਉਹਦੀ ਹੋਈ। ਤੇਰੀ ਪਰਸਨਲ ਕਹਾਣੀ ਤਾਂ ਬਹੁਤ ਹੋ ਗਈ। ਆਪਾਂ ਜਿਹੜੀ ਗੱਲ ਜਿੱਥੇ ਛੱਡੀ ਸੀ ਉੱਥੋਂ ਸ਼ੁਰੂ ਕਰੀਏ। ਬਾਬਿਆਂ ਦੇ ਪੈਰੇ। ਹਾਂ ਬਾਬੇ ਬੰਜੋ ਜੇ ਨਜ਼ਾਰੇ ਲੈਣੇ। ਤੇ ਗੱਲ ਇਹ ਹੈ ਕਿ ਅੱਜ ਕੱਲ ਜਿਹੜਾ ਬਾਬਿਆਂ ਦਾ ਬਿਜ਼ਨਸ ਆ ਨਾ, ਬਹੁਤ ਅੱਛਾ। ਬਿਜ਼ਨਸ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਅੱਜ ਕੱਲ ਆਪਾਂ ਜਾਣਦੇ ਹਾਂ ਬਾਬੇ ਕੀ बिजनेस ਕਰਦੇ ਨੇ। एक्चुअली कह रही हैं क्योंकि वो एक्चुअल बिजनेस ही है। हाँ
ਤੇ ਜਿਹੜੇ ਬਾਬੇ ਨੇ ਉਹਨਾਂ ਦੇ ਚੱਲਣ ਦੇ ਪਿੱਛੇ ਕਈ ਕਾਰਨ ਨੇ, ਬਹੁਤ ਸਾਰੇ। ਕੀ ਭਲਾ? ਤੈਨੂੰ ਕੀ ਲੱਗਦਾ? ਸਭ ਤੋਂ ਪਹਿਲਾਂ ਬੀਬੀਆਂ। ਜਿੱਥੇ ਵੀ ਇੱਕ ਬੀਬੀ ਚੱਲ ਗਈ ਬਾਬੇ ਦੇ ਮਗਰ, ਉਹਨੇ ਨਾਲ 5 7 10 ਸਹੇਲੀਆਂ ਤਾਂ ਲੈ ਹੀ ਜਾਣੀਆਂ ਨੇ। ਬੀਬੀਆਂ ਦੇ ਉੱਤੇ ਇੱਕ ਹੀ ਗੱਲ ਹੈਗੀ, ਬੀਬੀ ਭਾਵੇਂ ਡਬਲ ਐਮਏ ਕਰ ਲੇ, ਦਿਮਾਗ ਬੀਬੀ ਵਾਲਾ ਹੀ ਰਹਿਣਾ ਹੁੰਦਾ। ਇਹ ਕੀ ਮਤਲਬ ਆਤਾ ਹੈ? ਇਦਾਂ ਦੀਆਂ ਟਿੱਪਣੀਆਂ ਜੈਂਡਰ ਬੇਸ ਨਹੀਂ ਕਰ ਰਿਹਾ। ਜੈਂਡਰ ਬੇਸ ਨਹੀਂ ਕਰ ਰਿਹਾ ਮੈਂ, ਐਕਚੁਅਲ ਫੈਕਚੁਅਲ ਬੇਸ ਕਰ ਰਿਹਾ। ਹਾਂ, ਤੇ ਉਸ ਕਿਸੇ ਵੀ ਡੇਰੇ ਨੂੰ ਚਲਾਉਣ ਦੇ ਵਿੱਚ ਬ੍ਰਾਂਡ ਐਂਬੈਸਡਰ ਦਾ ਕੰਮ ਕੌਣ ਕਰਦਾ ਹੈ? ਕਿਸੇ ਵੀ ਡੇਰੇ ਨੂੰ ਚਲਾਉਣ 'ਚ ਬ੍ਰਾਂਡ ਐਂਬੈਸਡਰ ਦਾ ਕੰਮ ਕੌਣ ਕਰਦਾ, ਬੰਦਾ ਕਿ ਬੀਬੀ? ਬੀਬੀ। ਪਰ ਗੱਲ ਇਹ ਹੈ ਕਿ ਬੀਬੀ ਤਾਂ ਜਾਂਦੀ ਹੈ, ਪਰ ਨਾਲ ਦੀ ਨਾਲ ਸਾਰਾ ਪਰਿਵਾਰ ਵੀ ਲੈ ਕੇ ਜਾਂਦੀ ਹੈ। ਪਰਿਵਾਰ ਨੂੰ ਜਾਣਾ ਪੈਂਦਾ, ਪਰਿਵਾਰ ਨੇ ਰੋਟੀ ਖਾਣੀ ਹੈ। ਦੇਖੋ ਨਾ, ਹੁਣ ਬੰਦਾ ਖਾਸ ਕਰਕੇ ਨਾਲ ਜਾਂਦਾ, ਉਹਨੂੰ ਪਤਾ ਇਹਨੇ ਘਰ ਰੋਟੀ ਨਾ ਦੇਣੀ ਜੇ ਮੈਂ ਗੱਲ ਨਾ ਮੰਨੀ। ਚਲੋ ਇਨ ਕੇਸ ਕਿਤੇ ਕੁਝ ਛਾਪਾ ਪਿਆ ਵੀ ਜਾਂਦਾ, ਡੇਰੇ ਰੋਟੀ ਤੇ ਮਿਲ ਜੂ। ਵੈਲਕਮ ਬੈਕ। ਹਾਸੇ ਚਾਰੇ ਪਾਸੇ ਵਿੱਚ ਗੱਲਬਾਤ ਹੋ ਰਹੀ ਹੈਗੀ ਹੈ ਲਾਈਵ ਦਿਲੋਂ ਹਰਮੰਦਰ। ਅੱਛਾ, ਤੈਨੂੰ ਪਤਾ ਉਹ ਬਾਬਾ ਇੱਕ ਜਿਹੜਾ ਪਿੱਛੇ ਫੜਿਆ ਵੀ ਗਿਆ ਸੀ, ਉਹਦੀ ਗਰਲਫ੍ਰੈਂਡ ਸ਼ਾਇਦ ਵਰਗੀ ਸੀ, ਨਾ ਵੀ ਨਹੀਂ ਸੀ। ਬਸ ਉਹਨੇ ਫੋਟੋਆਂ ਦੇਖਦਾ ਹੁੰਨਾ ਪੁਰਾਣੀਆਂ, ਕਦੇ ਐ ਦਿਲ ਵਾਲੇ ਸ਼ੇਪਾਂ ਬਣਾਈਆਂ ਨੇ, ਕਦੇ ਕੁਝ ਮੁਸਕਰਾਉਂਦੇ ਸੀਗੇ ਭਵਰਿਆਂ ਵਰਗੇ। ਦੋ ਦੇਸ਼ 'ਚ ਹੋ ਰਿਹਾ ਨਾ ਕਰੋਨਾ ਦਾ, ਮੈਨੂੰ ਲੱਗਦਾ ਉਹ ਜਿਹੜਾ ਪ੍ਰੇਮੀ ਜਿਹੜਾ ਵਿਛੇੜਦਾ ਨਾ ਆਪਾਂ, ਇਹ ਉਹਦਾ ਹੀ ਤੁਹਾਨੂੰ ਵਾਹ ਲੱਗੀ ਹੈ। ਤੂੰ ਮੈਨੂੰ ਕਿਉਂ ਲੱਗ ਰਿਹਾ ਵੀ ਤੂੰ ਵੀ ਉਧਰ ਮਗਰ ਤੇ ਜਾ ਰਿਹਾ? ਕਿਹਦੇ ਉਹਦੇ ਮਗਰ? ਨਹੀਂ, ਮੈਂ ਕੋ ਜਾਣਾ ਮਗਰ। ਤੂੰ ਉਦਾਂ ਦੀਆਂ ਗੱਲਾਂ ਕਰਨ ਲੱਗ ਗਿਆ। ਜੰਗ ਹੈ ਹਮਰੀ ਆਤੰਕਵਾਦ ਸੇ। ਕੋਈ ਨਹੀਂ, ਕੁਛ ਵੀ ਕਿਸੇ ਕਰਕੇ ਹੋਇਆ, ਇਹ ਬੰਦੇ ਦੀਆਂ ਆਪਣੀਆਂ ਗਲਤੀਆਂ ਨੇ ਕਿ ਕਰੋਨਾ ਵਧਿਆ। ਖਾਸ ਤੌਰ ਤੇ ਭਾਰਤ ਦੇ ਵਿੱਚ ਤਾਂ ਤੈਨੂੰ ਪਤਾ ਨਹੀਂ ਹੈ, ਮਦਰਾਸ ਹਾਈ ਕੋਰਟ ਨੇ ਵੀ ਟਿੱਪਣੀ ਕਰ ਦਿੱਤੀ। ਉਹ ਵੀ ਇਸ ਵੇਲੇ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਨੇ ਜੱਜ ਸਾਹਿਬਾਨ। ਉਹਨਾਂ ਨੇ ਜਿਹੜਾ ਇਲੈਕਸ਼ਨ ਕਮਿਸ਼ਨ ਆ, ਉਹਨਾਂ ਨੂੰ ਕਹਿਤਾ ਵੀ ਭਾਈ ਤੁਹਾਡੇ ਕਰਕੇ ਕਰੋਨਾ ਫੈਲਿਆ, ਕਿਉਂਕਿ ਤੁਸੀਂ ਰੈਲੀਆਂ ਤੇ ਰੋਕ ਨਹੀਂ ਲਾਈ ਸਮੇਂ ਤੇ। ਉਹ ਤੇ ਚੱਕਰ ਹੈਗਾ, ਪਰ ਮੈਨੂੰ ਸਮਝ ਨਹੀਂ ਆਉਂਦੀ, ਇੱਕ ਸਾਈਡ ਤੇ ਜਿਹੜੀ ਕਚਹਿਰੀ ਹੈਗੀ ਹੈ ਏਦਾਂ ਗੁੱਸੇ 'ਚ ਵੀ ਆਉਂਦੀ ਹੈ, ਪਰ ਐਟ ਦ ਐਂਡ ਜਿਹੜੇ ਫੈਸਲੇ ਸਰਕਾਰ ਦੇ ਹੱਕ ਵਿੱਚ ਜਾਂਦੇ ਆ। ਕਚਹਿਰੀ ਨਹੀਂ ਗੁੱਸੇ 'ਚ ਆਉਂਦੀ ਹੁੰਦੀ, ਕੋਰਟ ਆਉਂਦਾ ਹੈ, ਅਦਾਲਤ ਆਉਂਦੀ। ਕਚਹਿਰੀ ਪਤਾ ਕਿਉਂ ਬੋਲਿਆ? ਕਿਉਂਕਿ ਜੇ ਕੋਰਟ 'ਚ ਹਾਈ ਕੋਰਟ, ਸੁਪਰੀਮ ਕੋਰਟ ਸਾਰੀ ਆ ਜਾਣੀਆਂ ਨੇ, ਮੇਰਾ ਮੂੰਹ ਥੱਕਣਾ ਸੀ ਬੋਲਣ ਲੱਗੇ, ਮੈਂ ਫਿਰ ਦੇਸੀ ਤਰੀਕੇ ਨਾਲ ਕਚਹਿਰੀ ਕਹਿਤਾ। ਹੱਦ ਹੀ ਆਦਾ ਹੈ ਤੇਰੇ ਵਾਲੀ। ਨਹੀਂ ਦੇਖੋ ਜੀ, ਮੈਂ ਵੇਖੋ ਨਾ, ਨਹੀਂ ਬਾਬਾ ਬਣ ਸਕਦਾ। ਨੋ ਕਾਹਦੇ ਵਾਸਤੇ? ਨੋ ਕੈਂਸਲ। ਮੈਂ ਪਰਵਜਨ ਦੇ ਕੇ ਮੈਂ ਤੈਨੂੰ ਕਿਹਾ ਕੈਂਸਲ। ਹੁਣ ਮੈਨੂੰ ਪੁੱਛ ਵੀ ਕਿਉਂ ਕੈਂਸਲ? ਮੈਂ ਦੱਸਦਾ ਵਾਂ, ਮੈਂ ਬਾਬਾ ਬਣ ਸਕਦਾ, ਪੁੱਛ ਕਿਉਂ? ਤੂੰ ਨਹੀਂ ਬਣ ਸਕਦਾ। ਚੱਲ ਤੈਨੂੰ ਇੱਕ ਐਗਜ਼ਾਮਪਲ ਦਿੰਦਾ। ਜੈਕਲਿਨ ਫਰਨਾਂਡਿਸ, ਉਹਦੀ ਆਪਣੀ ਭਾਸ਼ਾ ਹੈ, ਮੇਰੀ ਆਪਣੀ ਭਾਸ਼ਾ ਹੈ, ਉਹਨੂੰ ਮੇਰੀ ਸਮਝ ਨਹੀਂ ਆਉਂਦੀ, ਮੈਨੂੰ ਉਹਦੀ ਸਮਝ ਨਹੀਂ ਆਉਂਦੀ, ਪਰ ਫਿਰ ਵੀ ਮੈਂ ਕੁਝ ਐਸੀ ਸ਼ਬਦਾਵਲੀ ਵਰਤੀ ਹੈ, ਉਹਨੂੰ ਐਸਾ ਹਿਪਨੋਟਾਈਜ਼ ਕੀਤਾ, ਮੇਰੇ ਪਿਆਰ 'ਚੋਂ ਡੁੱਲ ਜਾਂਦੀ। ਭਾਵੇਂ ਤੈਨੂੰ ਉਹ ਗਾਲਾਂ ਹੀ ਕੱਢਦੀ ਹੋਵੇ ਜਾਂ ਤੈਨੂੰ ਭਾਸ਼ਾ ਹੀ ਨਹੀਂ ਸਮਝ ਆਉਂਦੀ। ਚੁੰਮੀਆਂ ਦੇ ਕੇ ਗਾਲਾਂ ਕੌਣ ਕੱਢਦਾ, ਮੈਨੂੰ ਸਮਝਾਓ ਜਰਾ ਪਲੀਜ਼। ਇਹੋ ਜਿਹੀਆਂ ਗੱਲਾਂ ਇੱਥੇ ਬਹਿ ਕੇ ਨਾ ਕਰਿਆ ਕਰ। ਥੋੜਾ ਆਪਣੀ ਉਮਰ ਦਾ ਲਿਹਾਜ਼ ਨਹੀਂ ਕਰਨਾ, ਤੇ ਕੋਲ ਮੈਂ ਬੈਠੀ ਇਹਦਾ ਹੀ ਲਿਹਾਜ਼ ਕਰ ਲੈ। ਪਿਆਰ ਕੀ ਕੋਈ ਉਮਰ नहीं होती, तो सुनना दी भी नहीं होती। तो कोई चक्कर नहीं, कौन कहता है कि बूढ़े इश्क नहीं करते तो सब हैं, लेकिन लोग उन पे शक नहीं करते। अच्छा अच्छा दस बाबा क्यों नहीं बन सकता? क्योंकि ताया तेरे अंदर सहनशीलता है नहीं, बहुत हैगी है। नहीं हैगी ताया, तू मतलब आ देख, हुण अदालत दी आपां गल कीती सी, तू अदालतां दे नां लैण दी थां ते कचहरी कह दित्ता। जिन्ने बाबे अंदर होए ना, गल ਵਧਾਉਣੀ ਹੋਣੀ ਚਾਹੀਦੀ ਹੈ। ਜਿੰਨੇ ਬਾਬੇ ਅੰਦਰ ਹੋਏ ਐ, ਜੇ ਇਹਨਾਂ ਦੀ ਸਹਿਨਸ਼ੀਲਤਾ ਹੁੰਦੀ ਨਾ, ਇਹਨਾਂ ਦੇ ਕੇਸ ਨਹੀਂ ਸੀ ਪੈਣੇ। ਤਾਇਆ ਉਹ ਤੂੰ ਛੱਡ, ਆਪਾਂ ਤੈਨੂੰ ਡਿਫਰੈਂਟ ਬਾਬਾ ਬਣਾਉਣਾ ਹੈ ਨਾ। ਉਹ ਜਿਹੜਾ ਇੱਕ ਹੋਰ ਬਾਬਾ ਸੀ, आत्मा से परमात्मा का मिलन कैसे होगा? बाबा जी के पास आओ, बाबा जी मिलन करवाएंगे। और की है लो जी, आ गए यहाँ तो पूरा गप आ गए यहाँ। पंजाबी रेडियो यूएसए ते खासे चारे पासे। वेलकम बैक। हासे चारे पासे सुन रहे हो। जे मैं डेरा खोलिया तेनू मैं रखूंगा असिस्टेंट। ठीक है ताया, ठीक है। तू ना बस इक्को गल बोलनी है। एक और आइडिया मेरे को है, पहले तू गल दस, फिर मैं तेनू आइडिया दसदी। तू बस इक्को गल कहनी है, बाबा जी की जय हो, ते मैं कहूंगा चेले बजान के चिमटा, ते बाबा जी पीन के लिमका। ताया नवा नारा शंका को थैंक यू थैंक यू पर मैं जेड़ा मेरे को आइडिया है, ताया देख, तू गल वधा नहीं सकदा, तू थक जाना है बोलदा तेनू गल वधाउणी नहीं आउंदी है ना। मेरा हिसाब पता की है? हाँ, मेरे सामने ऑडियंस आ जाए ना, जेना रॉकेट, ਹੁਣ ਤੂੰ ਕੱਲੀ ਬੈਠੀ ਨਾ, ਮੈਨੂੰ ਫੀਲ ਨਹੀਂ ਆ ਰਹੀ। ਮੈਂ ਕਹਿੰਦਾ ਮੈਂ 5 10 15 20 ਬੀਬੀਆਂ ਬਿਠਾ ਲਿਆ ਕੇ, ਮੈਂ ਕਹਿੰਦਾ ਮੈਂ ਜਿਹਨੇ ਰਾਤ ਬਾਬਾ ਨਾ ਕਰਦੇ, ਬਾਬਾ ਸ਼ੌਂਕੀ ਕਰਦੀਆਂ ਜਾਣਗੀਆਂ। ਬਾਬਾ ਸ਼ੌਂਕੀ? ਹਾਂ ਬਿਲਕੁਲ ਕੀ ਬਾਤ ਹੈ ਤਾਇਆ, ਹੈ ਨਾ। ਜੇ ਜ਼ਿੰਦਗੀ ਬਣ ਗਈ ਹੈ ਮੌਂਕੀ, ਦੈਨ ਮੀਟ ਬਾਬਾ ਸ਼ੌਂਕੀ। ਤਾਇਆ ਤੂੰ ਤਾਂ ਐਡ ਵੀ ਤਿਆਰ ਕਰ ਲਈ। ਬਿਲਕੁਲ ਦੁੱਖਾਂ ਨੂੰ ਅੱਜ ਹੀ ਨਿਵਾਰਨ ਕਰਨਗੇ, ਦੁੱਖਾਂ ਦਾ ਅੱਜ ਹੀ ਨਿਵਾਰਨ ਕਰਨਗੇ ਬਾਬਾ ਜੀ, ਅੱਜ ਲਾਈਵ ਪ੍ਰਸਾਰਣ ਕਰਨਗੇ। ਵਾਹ ਤਾਇਆ, you
ਅੱਛਾ ਬਾਬਾ ਜੀ ਕਵਾਓ, ਵੇਖੋ ਇੰਨਾ ਕਮਰਸ਼ੀਅਲ ਬਾਬਾ ਲੱਭਣਾ ਕਿਤੇ। ਅੱਛਾ, ਜਿਹੜੀ ਮੈਂ ਗੱਲ ਕਰ ਰਹੀ ਸੀ, ਮੇਰੇ ਕੋਲ ਜਿਹੜਾ ਆਈਡੀਆ ਤਾਂ ਆਪਾਂ ਉਹਦੇ ਬਾਰੇ ਵੀ ਵਿਚਾਰ ਕਰ ਸਕਦੇ ਹਾਂ। ਬਿਲਕੁਲ ਕਰਾਂਗੇ, ਤੇਰੇ ਵੀ ਪੈਸੇ ਲਵਾਣੇ ਆ ਆਪਾਂ। ਪੈਸੇ ਪੂਸੇ ਮੈਂ ਕੋਈ ਨਹੀਂ ਲਾਉਂਦੀ। ਤੂੰ ਕਿਹੜੇ ਪੱਲੇ ਨਾਲ ਲੋਕਾਂ ਨੂੰ ਇਕੱਠੇ ਕਰਨੇ ਆ? ਤੂੰ ਬੰਨਾ ਹੈਗਾ ਕਮੇਟੀ ਵਾਲੀ ਆਂਟੀ। ਤੂੰ ਕਹਿੰਦਾ ਕਮੇਟੀ ਪਾਓ, ਪੈਸੇ 3 ਗੁਣੇ। ਅੱਛਾ ਤਾਇਆ, ਚਪੇੜਾ ਬਹੁਤ ਪੈਂਦੀਆਂ। ਹਾਂ, ਤੂੰ 3 ਗੁਣੇ ਲਾਲਚ ਵਿੱਚ ਪੈਸੇ ਲਵਾ ਦੇਣੇ ਆ। ਉਹ ਲੋਕਾਂ ਨੇ ਮੇਰੇ ਕੋਲ ਡੇਰੇ ਆਣਾ, ਉਹਨਾਂ ਦਾ ਮੈਂ ਬ੍ਰੇਨ ਵਾਸ਼ ਕਰ ਦੇਣਾ ਕਿ ਇਹ ਮੋਹ ਮਾਇਆ ਹੈ, ਪੈਸਿਆਂ 'ਚ ਕੁਝ ਨਹੀਂ ਪਿਆ। ਓਕੇ, ਜਿਹੜੇ ਉਹਨਾਂ ਨੇ ਪਾਏ ਹੋਣੇ ਮੈਂ ਉਹ ਵੀ ਲਵਾ ਲੈਣੇ ਆ। ਨਹੀਂ ਤਾਇਆ, ਪਰ ਬਾਅਦ 'ਚ ਕੰਬਲ ਕੁੱਟ ਬਹੁਤ ਹੁੰਦੀ ਹੈ। ਐਡਾ ਕਿੱਡਾ ਕਿਹਦੀ ਹੁੰਦੀ ਦੇਖੀ? ਚਪੇੜਾਂ ਬਹੁਤ ਪੈਂਦੀਆਂ ਨੇ। ਤੂੰ ਟੈਨਸ਼ਨ ਨਾ ਲੈ, ਆਪਾਂ ਡੇਰਾ ਇੰਡੀਆ 'ਚ ਖੋਲਾਂਗੇ। ਓਕੇ, ਫੇਰ ਬਚਾਅ ਹੋ ਸਕਦਾ ਹੈ। ਤੈਨੂੰ ਕੀ ਲੱਗਦਾ? ਦਿਸ ਇਜ਼ ਅ ਮਾਰਕੀਟਿੰਗ ਪਲਾਨ। ਅੱਛਾ, ਮਾਰਕੀਟਿੰਗ ਪਲਾਨ ਹੈ ਨਾ? ਹਾਂ, ਬੇਸ਼ੱਕ ਬਾਈਡਨ ਸਾਹਿਬ ਉੱਥੇ ਉਦਘਾਟਨ ਕਰਨ ਆਣਗੇ। ਹੁਣ ਬਾਈਡਨ ਸਾਹਿਬ ਆਣਗੇ ਵੈਸੇ ਕਿੰਨਾ ਰੌਲਾ ਪਊਗਾ ਨਾ ਵੀਡੀਓ। ਬਾਈਡਨ ਸਾਹਿਬ ਆ ਰਹੇ ਨੇ ਬਾਬੇ ਦੇ ਡੇਰੇ ਦਾ ਉਦਘਾਟਨ ਕਰਨ ਦੇ ਲਈ। ਦੇਖੀ, ਮੈਂ ਕਹਿੰਦਾ ਮੀਡੀਆ ਨੇ ਖਬਰ ਪਾ ਦੇਣੀ ਸਾਡੇ ਅਮਰੀਕਾ। ਮੇਰਾ ਆਈਡੀਆ ਤੂੰ ਸੁਣ ਹੀ ਨਹੀਂ ਰਿਹਾ। ਮੈਂ ਤੇਰਾ ਸੁਣਦਾ ਵਾਂ। ਮੇਰੇ ਕੋਲ ਬੜਾ ਹਾਈ ਕਲਾਸ ਆਈਡੀਆ ਹੈ। ਉਹ ਵੀ ਲੈਣੇ, ਪਹਿਲਾਂ ਮੇਰੀ ਗੱਲ ਸੁਣ। ਮੈਂ ਨਾ ਇੰਟਰਨੈਸ਼ਨਲ ਸੰਗਤ ਇਕੱਠੀ ਕਰਨੀ ਹੈ। ਓਕੇ, ਬੜੇ ਸਸਤੇ ਦਾਮਾਂ ਤੇ। ਪਹਿਲੇ ਤੇ ਮੈਂ 3-4 ਐਸੇ ਬੰਦੇ ਇਕੱਠੇ ਕਰਨੇ ਆ, ਉਹਨਾਂ ਤੇ ਮੇਕਅਪ ਕਰਵਾਉਣਾ ਖੁੱਲਾ। ਅੱਜ ਕੱਲ ਮੇਕਅਪ ਕਰੋ ਸ਼ਕਲਾਂ ਬਦਲ ਜਾਂਦੀਆਂ ਨੇ। ਉਹਦੀ ਸਭ ਤੋਂ ਵੱਡੀ ਉਦਾਹਰਨ ਹੈਗੀ ਹੈ ਨਵੀਂ ਵਿਆਹੀ ਕੁੜੀ। ਜਦੋਂ ਉਹਦਾ ਮੇਕਅਪ ਹੋ ਰਿਹਾ ਹੁੰਦਾ। नई व्याही कुड़ी नहीं, नवी व्याही कुड़ी। नहीं, हिंदी में बोला मैंने। पूरी बात हिंदी में बोलो फिर। तो फिर ऐसा है, देखिए आत्मा से परमात्मा का मिलन होगा। नहीं पंजाबी जी आ जाता है। हाँ, रूदारी नाल मेल करावांगे ਆਪਾਂ। हाय रूदारी, क्या बात है ना। ਤੇ ਆਪਾਂ ਨਾ 2-4 ਬੰਦੇ ਚੱਕਨੇ ਆ, ਮੇਕਅਪ ਕਰਵਾ ਕੇ ਗੋਰੇ ਬਣਾ ਦੇਣੇ ਆ। ਓਕੇ, ਲੋਕਾਂ ਨੂੰ ਕਿ ਬਾਹਰੋਂ ਆਏ ਨੇ। ਹਾਂ, ਮੈਂ ਚੱਕਨੇ ਹੈਗੇ ਨੇ 3-4 ਨੇਪਾਲੀ ਮੋਮੋਜ ਵਾਲੇ। ਆਏ ਹਾਏ, ਉਹਨਾਂ ਦੀਆਂ ਅੱਖਾਂ ਥੋੜੀ ਬਰੀਕ ਕਰਦੀਆਂ, ਰੰਡਾ ਫਰਾ ਕੇ, ਤੇ ਲੋਕਾਂ ਨੂੰ ਕਹਿੰਦਾ ਇਹ ਲਿਆਂਦੇ ਆਪਾਂ ਚਾਈਨਾ ਤੇ ਜਾਪਾਨ ਤੋਂ। ਆਏ ਹਾਏ, ਏਦਾਂ ਦਾ ਲੋਟ ਰੱਖਾਂਗੇ। ਜਿਹੜੇ ਅੱਧੇ ਹੋਣਗੇ ਉਹ ਨਿੱਕੇ ਨਿੱਕੇ ਖਿਡੌਣੇ ਬਣਾਉਣਗੇ, ਉਹ ਆ ਗਏ ਚਾਈਨਾ ਤੋਂ। ਤੇ ਪੱਖੀਆਂ ਫੜ ਕੇ ਐ ਚੂੰ ਚੀ ਚੀ ਕਰਦੇ ਪਏ ਉਹ ਜਾਪਾਨ ਦੇ। ਭਲਾ ਕਿਉਂ? ले गई गुड़िया जापान की। बस इदा ਆਪਾਂ ਨਾ ਨੈਟਵਰਕ ਫੈਲਾ ਲੈਣਾ। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मान जोग ते मन पाउंदा रेडियो, पंजाबी रेडियो USA। ਛੱਤੇ ਰਖਾ ਦੇਣੀ ਹੈ ਟੋਪੀ। ਇਹ ਹੋ ਗਏ ਸ਼ੇਖ ਆਪਣੇ। ਤੇ ਮੇਰੇ ਸ਼ੇਖ ਵੀ ਜਿਹੜੇ ਹੈਗੇ ਨਾ, ਉਹ ਵੀ ਮੇਰੇ ਸ਼ਾਗਿਰਦ ਨੇ। ਮੈਕਸੀਆਂ ਤੇ ਨਾ ਤੂੰ ਦੇਖ, ਤੁਹਾਡਾ ਮੈਂ ਸੁਣਿਆ ਇੰਡੀਆ ਦੇ ਵਿੱਚ ਟੇਲਰਿੰਗ ਦਾ ਬਿਜ਼ਨਸ ਹੈਗਾ। ਹਾਂ, ਬੁਟੀਕ ਦਾ। ਚਿੱਟੇ ਰੰਗ ਦਾ ਵੱਡੀ ਮੈਕਸੀਆਂ ਛਵਾਣੀਆਂ ਨੇ। ਓਕੇ ਤਾਇਆ, ਬਿਲਕੁਲ ਐ ਲੱਗ ਰਿਹਾ। ਮੈਂ ਤੈਨੂੰ ਨਾ ਮਤਲਬ ਡਿਸਕਾਊਂਟ ਤੇ ਸਵਾਦ ਦਿੱਤਾ। ਮੈਂ ਕਿਹਾ ਉਹ ਮੈਕਸੀਆਂ ਐਸੀਆਂ ਖੁੱਲੀਆਂ ਹੋਣ ਜੇ ਕਿਤੇ ਮੇਰੇ ਕਿਸੇ ਭਗਤ ਨੇ ਖੇਤਾਂ ਜਾ ਕੇ ਬਹਿਣਾ, ਉਹ ਆਰਾਮ ਨਾਲ ਬਹਿ ਵੀ ਸਕੇ। ਤਾਇਆ ਪਲੀਜ਼ ਉਧਰ ਨੂੰ ਨਾ ਜਾਇਆ ਕਰ। ਦੇਖੋ ਜੀ, ਖਾਦ ਦੇਣੀ ਵੀ ਜ਼ਰੂਰੀ ਹੈ ਦੇਸ਼ ਨੂੰ। ਅੱਗੇ ਚੱਲ, ਜਹਾਂ ਸੋਚ ਵਹਾਂ ਸੋ ਚੱਲ। ਸਮਝਿਆ ਕਿ ਨਹੀਂ? ਮੈਕਸੀਆਂ ਵਾਲਾ ਸੀਨ ਵੀ ਹੋ ਗਿਆ। ਓਕੇ, ਹੁਣ ਤੂੰ ਦੱਸ ਤੇਰਾ ਆਈਡੀਆ ਕੀ ਹੈ? ਤਾਇਆ ਮੇਰਾ ਆਈਡੀਆ ਇਹ ਹੈ ਕਿ ਸਾਰੇ ਝੰਜਟ ਛੱਡ, ਆਪਾਂ ਤੈਨੂੰ ਇੱਕ ਮਤਲਬ ਚੁੱਪ ਚਪੀਤਾ ਸਾਇਲੈਂਟ ਬਾਬਾ ਬਣਾਉਣਾ। ਜਿਹੜਾ ਬਾਬਾ ਬੋਲਦਾ ਨਹੀਂ ਆ, ਜਿਹੜਾ ਬਾਬਾ ਬਸ ਚੁੱਪ ਕਰਕੇ ਬੈਠਾ ਰਹਿੰਦਾ, ਅੱਖਾਂ ਬੰਦ ਕਰਕੇ, ਤੇ ਬਸ ਉਹ ਉਦੋਂ ਹੀ ਬੋਲੂਗਾ ਜਦੋਂ ਉਹਨੂੰ ਆਮਦ ਹੋਊਗੀ ਕੋਈ। ਤੂੰ ਇਨ ਸ਼ਾਰਟ ਕਹਿਣਾ ਚਾਹਨੀ ਤੂੰ ਇਹ ਲੋਕਾਂ ਨੂੰ ਦੱਸੇਂਗੇ ਕਿ ਬਾਬਾ ਵਿਆਹਿਆ ਹੋਇਆ, ਕਿਉਂਕਿ ਵਿਆਹਿਆ ਬੰਦੇ ਚੁੱਪ ਰਹਿੰਦਾ। ਨਹੀਂ ਤਾਇਆ, ਮੈਂ ਇਹ ਦੱਸੂ, ਦੇਖ ਜਿੰਨਾ ਤੂੰ ਚੁੱਪ ਰਹੇਗਾ ਉਹਨਾਂ ਆਪਣਾ ਰਾਜ਼ ਬਰਕਰਾਰ ਰਹੂਗਾ। ਨਹੀਂ ਤਾਂ ਬੋਲ ਕੇ ਤਾਂ ਤੂੰ ਕੜੀ ਘੋਲ ਹੀ ਦੇਣੀ ਹੁੰਦੀ ਹੈ। ਐਡਾ ਕਿੱਦਾਂ? ਮੈਂ ਜਾਣਦੀ ਹਾਂ ਤੈਨੂੰ। ਚੱਲ ਠੀਕ ਹੈ, ਇਹ ਵਾਲਾ ਵੀ ਪਲਾਨ ਬੜਾ ਅੱਛਾ ਲੱਗਾ ਮੈਨੂੰ। ਬਸ ਬਾਕੀ ਮੈਕਸੀਆਂ ਅਰੇਂਜ ਕਰ ਲਿਓ। ਓਕੇ ਤਾਇਆ, ਸ਼ੋਰ। ਵਧੀਆ ਖੁੱਲੀਆਂ। ਮੈਂ ਕਹਿੰਦਾ ਜਦੋਂ ਮੈਕਸੀਆਂ ਪਾ ਕੇ ਘੁੰਮੇ ਨਾ, ਮੈਂ ਕਿਹਾ ਫਰਸ਼ ਸਾਫ਼ ਹੋ ਜਾਣਾ। ਤਾਇਆ ਨਾਲੇ ਤੂੰ ਸਲੋਮੋ ਬਣਾਇਆ ਕਰੀ ਨਾ। ਇਹ ਕੀ ਹੁੰਦਾ ਹੁਣ? ਮੋਮੋ ਸੁਣੇ ਸੀ ਕਿ ਸਲੋਮੋ ਕੀ ਹੈ? ਤਾਇਆ ਤੂੰ ਇੰਨਾ ਹਾਈਟੈਕ ਆ, ਇੰਨਾ ਅਪਡੇਟਡ ਵਰਜ਼ਨ ਆ ਤੇਰਾ, ਤੇ ਤੈਨੂੰ ਸਲੋਮੋ ਨਹੀਂ ਪਤਾ? ਨਹੀਂ ਪਤਾ, ਬੰਦੇ ਨੂੰ ਕੋਈ ਗੱਲ ਨਹੀਂ ਪਤਾ ਹੁੰਦੀ ਹੈ। ਚੱਲ ਦੱਸਦੀ ਆ ਤੈਨੂੰ। ਫਿਲਹਾਲ ਉਹ ਭਾਈ ਸਾਹਿਬ ਆਏ ਨੇ। ਭੈਣ ਜੀ ਨਹੀਂ ਆਏ? ਤਾਇਆ ਯੈਸ, ਹੁਣ ਮੈਂ ਤੇਰੀ ਜਾਣਕਾਰੀ 'ਚ ਵਾਅਦਾ ਕਰਨ ਚੱਲੀ। ਇਜ਼ਾਫਾ ਕਰਨ ਲਈ। ਹਾਂ ਤਾਇਆ, ਸਲੋਮੋ। ਇਜ਼ਾਫਾ ਹੁੰਦਾ ਕਿ ਇਜ਼ਾਫਾ ਹੁੰਦਾ? ਇਜ਼ਾਫਾ। ਜ਼ਜ਼ੇ ਪੈਰੀ ਬਿੰਦੀ ਜ਼ਾਬ ਹੁੰਦੀ। ਜ਼ਜ਼ੇ ਪੈਰ ਬਿੰਦੀ ਨਹੀਂ ਹੁੰਦੀ ਤਾਇਆ, ਜੱਜੇ ਪੈਰ ਬਿੰਦੀ ਜ਼ਾਬ ਹੁੰਦੀ ਹੈ। ਅੱਛਾ, ਹੁਣ ਤੇਰੀ ਤਾਈ ਦੇ ਮੱਥੇ ਬਿੰਦੀ ਪਰ ਉਹ ਬਕਵਾਸ ਬੋਲਦੀ ਹੈ, ਉਹ ਕਿ ਜ਼ਾਜ਼ਾ ਬੋਲਦੀ। ਤੂੰ ਨਾ, ਤੇਰੇ ਲੌਜਿਕਸ ਵੱਖਰੇ ਨੇ, ਪਰ ਮੈਂ ਜਿਹੜੀ ਗੱਲ ਕਰ ਰਹੀ ਹਾਂ ਸਲੋਮੋ,
ਹਾਂ। ਅਸਲ 'ਚ ਸਲੋ ਮੋਸ਼ਨ ਦੀ ਏਦਾਂ ਸ਼ਾਰਟ ਫਾਰਮ ਕਹਿਣਾ ਆ। ਮੈਨੂੰ ਸ਼ਾਰਟ ਫਾਰਮਸ ਨਹੀਂ ਪਤਾ ਹੁੰਦੀਆਂ ਹਾਂ। ਮੈਨੂੰ ਮੇਨ ਫਾਰਮ ਮੈਂ ਸਵੈਨਾ ਤੋਂ ਨਹੀਂ ਪੜਿਆ ਤੂੰ ਦੇਖਿਆ ਮੈਂ ਨਹੀਂ ਗਾਈਡੈਂਟ ਤੋਂ ਪੜਿਆ ਤੂੰ ਗੈਸਟ ਪੇਪਰ ਤੋਂ ਪੜੇ ਹੋ ਤੂੰ ਉਹ ਵੇਖਿਆ ਤੂੰ ਨਹੀਂ ਸ਼ਾਂਤੀ ਗੈਸਟ ਪੇਪਰ ਪੜਿਆ ਕਦੀ ਬਚਪਨ ਚ ਮੈਂ ਵੀ ਪੜਿਆ ਸੀਗਾ ਨਾ ਪੇਪਰ ਤੋਂ 72 ਘੰਟੇ ਪਹਿਲਾਂ ਆਂਦਾ ਸੀਗਾ ਕਿ ਪੇਪਰ ਐਚ ਆਊਗਾ ਉਹ ਐਡੇ ਚਾਵਲ ਹੁੰਦੇ ਸੀ ਨਾ ਉਹ ਸਾਰਾ ਸਿਲੇਬਸ ਇਕੱਠਾ ਪਾ ਦਿੰਦੇ ਸੀ ਕਿ ਕੋਈ ਨਾ ਕੋਈ ਆਣਾ ਹੀ ਆਣਾ ਹਾਂ ਬਿਲਕੁਲ 10 ਰੁਪਏ ਦਾ ਮਿਲਦਾ ਸੀ ਤਾਇਆ ਉਹ ਤੂੰ ਛੱਡ ਸਾਰੀਆਂ ਗੱਲਾਂ ਸਲੋਮੋ ਮੈਂ ਤੈਨੂੰ ਕਹਿ ਰਹੀ ਸੀ ਸਲੋਮੋ ਸਲੋ ਤੂੰ ਮੋਸ਼ਨ ਵੇਖਿਆ ਨਾ ਅੱਜ ਕੱਲ ਉਹ ਆਉਂਦੇ ਪਹਿਲਾਂ ਪਿੱਛੋਂ ਤੇ ਜਾਂਦਾ ਹੁੰਦਾ ਤੇ ਮੁੜ ਕੇ ਬੰਦਾ ਹੌਲੀ ਹੋ ਜਾਂਦਾ। ਹੌਲੀ ਹਾਂ आजा डूब जाऊं तेरी आंखों के ओशन में स्लो मोशन में ਹਾਂ दिशा ਤਾਇਆ पाटनी ने क्या डांस किया ਇਟਸ ਪਟਾਨੀ नहीं दिशा पाटनी है ਉਹਦਾ ਨਾਮ ਉਹ ਹਾਂ ਸੱਚ ਉਹਨੇ ਇੱਕ ਇੰਟਰਵਿਊ 'ਚ ਕਲੀਅਰ ਵੀ ਕੀਤਾ ਸੀ ਹਾਂ। ਕਿ ਮੇਰਾ ਨਾਮ ਅਸਲ 'ਚ ਦਿਸ਼ਾ ਪਾਟਨੀ ਇਹ ਆ ਕਿਹੜਾ ਸਰਨੇਮ ਹੋਇਆ ਹੈ ਜਰਾਬ ਵਰਗਾ ਹੋ ਗਿਆ ਵੈਲਕਮ ਬੈਕ ਹਾਸੇ ਚਾਰੇ ਪਾਸੇ ਵਿੱਚ ਤਾਇਆ ਸ਼ੌਂਕੀ ਤੁਹਾਡੇ ਨਾਲ ਹੈ ਹੁਣ ਹਰਮਨ ਮੇਰੇ ਵੈਲਕਮ ਨਾਲ ਹੈ ਬੈਕ ਨਹੀਂ ਹੁਣ ਜਾਣ ਦਾ ਵੇਲਾ ਹੋ ਗਿਆ ਤਾਇਆ ਓਕੇ ਵੈਲਕਮ नो ਬਾਬਾ बैक ਸ਼ੌਂਕੀ ਜੀ बाबा शौकी जी चेले बजान के चिमटा ते बाबे पीनगे लिमका शंकटो कहो थैंक यू ਹਾਂ ਅੱਗੇ ਇੱਕ ਹੋਰ ਦੱਸਿਆ ਸੀ केड़ा भला ਜੇਕਰ ਜ਼ਿੰਦਗੀ ਬਣ ਗਈ ਹੈ ਮੌਂਕੀ हाँ ते संपर्क करो विद बाबा शौकी ਹਾਂ है ना ਹਾਂ, मतलब मैं बहुत सारिया इदा दी राइमिंग्स में बनांदा रवांगा ठीक है ताया। है ना कि जिंदगी हो जाएगी सुखी ਹਾਂ जिंदगी हो जाएगी सुखी हम्म। बस बाबा जी नु रखो घर दा मुखी ਤਾਇਆ आहा ਸਹੀ ਜਾ ਰਿਹਾ आहो ते बंद करो कहानी पुकी ਹੈ ਤੇ ਚੱਲ ਚਲੀਏ देखो ਫਿਰ नशे प्रमोट नहीं ना करने ਨਹੀਂ आपा ਕਰਨੇ ਨੋ नशे त्यागो उंटा जागो ਹਾਂ ਤੇ ਚਲੀਏ ਹੁਣ ਆਪਾਂ ਫਿਰ कल मिलते हैं फिर ਹੂੰ है ना हम्म। मैं ड्रेस भी खरीद ला बाबे वाली ਹਾਂ है ना ਹਾਂ ਉਹ ਵੀ ਮੈਂ चमकीली ਬਣਵਾ ਦਿੰਨੀ ਆ ਤੈਨੂੰ चमकीली झग्गी ਪੂਰੀ ਬੁਟੀਕ ਤੋਂ ਐਨ ਬੁਟੀਕ ਸਟਾਈਲ ਡਿਜ਼ਾਈਨਰ ਪੀਸ ਬਣੂਗਾ ਵਧੀਆ ਤਾਇਆ ਜਿਹੜੀ ਉੱਤੇ ਸਿਰ ਤੇ ਟੋਪੀ ਪਾਣੀ ਨਾ ਮੈਂ ਹਾਂ। ਟੋਪੀ ਮੈਂ ਕਹਿੰਦਾ ਐ ਹੋਵੇ ਉਹ ਪੂਰੀ ਹੈਟ ਬਣਾਵਾਂਗੇ ਆਪਾਂ ਟੋਪੋ ਟੋਪ ਹਾਂ ਤੇ ਹੈਟ ਦੇ ਉੱਤੇ ਕਢਾਈ ਕਰਾਵਾਂਗੇ ਸ਼ੀਸ਼ਿਆਂ ਵਾਲੀ ਕੀ ਬਾਤ ਹੈ ਮਤਲਬ ਐਸਾ ਸ਼ੀਸ਼ਾ ਉੱਪਰ ਉਹ ਨਾ ਲਵਾ ਦੀ ਕੀ? ਜੇ ਉਹ ਬਚਪਨ ਚ ਨਹੀਂ ਕਰਦੇ ਸੀ ਕਿ ਐ ਹੱਥ ਲੱਗੇ ਕਾਗਜ਼ ਰੱਖ ਕੇ ਉਹ ਟੋਪਣਾ ਨਹੀਂ ਤਾਇਆ ਉਹ ਤਾਂ ਮੈਗਨੀਫਾਈਂਗ ਗਲਾਸ ਪਤਾ ਲੱਗੇ ਤੂੰ ਤੇ ਲਵਾ ਦੇ ਸਿਰ ਤੇ ਮੇਰੇ ਵਾਲ ਛੱਡ ਜਾਣ ਨਹੀਂ ਟੋਪਣਾ ਤਾਇਆ ਆਪਾਂ ਕਢਾਈ ਵਾਲੇ ਸ਼ੀਸ਼ੇ ਲਵਾਵਾਂਗੇ ਚਲ ਨਾ। ਵਧੀਆ ਹੀ ਕਰਵਾਈ ਠੀਕ ਹੈ ਹਾਂ। ਫਿਰ ਤੇਰਾ ਆਰਡਰ ਪਾਸ ਕਰਾਨੇ ਆ Thank you, ਮਿਲਦੇ ਆ ਤਾਇਆ। ਕੱਲ ਬਾਏ ਬਾਏ ਮਿਸਵੀ ਜੈ ਬਾਬੇ ਦੀ